वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕੀਤੀ ਹੈ ਜਦੋਂ ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਦੇਖਿਆ ਕਿ ਭਾਰਤ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਜਿਹੜੀ ਮੈਜੋਰਿਟੀ ਇਸ ਵਕਤ ਗਵਰਨਮੈਂਟ ਆ BJP ਦੀ ਹਿੰਦੂ ਨੈਸ਼ਨਲਿਸਟ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਵੱਲੋਂ ਐਂਟੀ ਟੈਰਰ ਬਿੱਲ ਅਨਲੌਫੁਲ ਜਿਹੜੀ ਟੈਰਰਿਜ਼ਮ ਪ੍ਰੀਵੈਂਸ਼ਨ ਐਕਟੀਵਿਟੀਜ਼ ਦਾ ਅਮੈਂਡਮੈਂਟ ਬਿੱਲ ਜਿਹੜਾ ਹੈਗਾ ਸੋਧ ਬਿੱਲ ਉਹ ਲਿਆਂਦਾ ਗਿਆ ਤੇ ਉਹ ਪਾਸ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ। ਇਹਦੇ ਨਾਲ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਭਾਰਤ ਦੀਆਂ ਸੁਰੱਖਿਆ ਏਜੰਸੀਜ਼ ਉਹਨਾਂ ਨੂੰ ਇਸ ਹੱਦ ਤੱਕ ਜਿਹੜੇ ਹੱਕ ਹੈਗੇ ਆ ਉਹ ਮਿਲ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਰੂਪ ਦੇ ਵਿੱਚ ਅੱਤਵਾਦੀ ਐਲਾਨ ਸਕਦੇ ਆ ਬਿਨਾਂ ਕਿਸੇ ਗਰਾਊਂਡ ਦੇ ਉੱਤੇ। ਜਸਟ ਇਹ ਕਹਿ ਕੇ ਕਿ ਇਹ ਅੱਤਵਾਦ ਦੀ ਪ੍ਰਮੋਸ਼ਨ ਵੀ ਕਰ ਰਿਹਾ ਸੀ, ਇਹ ਵੀ ਕਹਿ ਕੇ ਜਿਹੜਾ ਹੈ ਉਹਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਹੈ ਤੇ ਬਿਨਾਂ ਕਿਸੇ ਟਰਾਇਲ ਤੋਂ ਬਿਨਾਂ ਕੁਝ ਪ੍ਰੂਵ ਕੀਤਿਆਂ ਉਹਨਾਂ ਨੂੰ ਜਿਹੜਾ ਹੈ ਜੇਲੀ ਡੱਕਿਆ ਜਾ ਸਕਦਾ ਹੈ। ਸੋ ਜਿੱਥੇ ਵਿਰੋਧਤਾ ਇਸ ਬਿੱਲ ਦੀ ਹੋ ਰਹੀ ਹੈ ਉੱਥੇ ਸਿੱਖ ਹਲਕਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨੂੰ ਇਸ ਐਂਗਲ ਤੋਂ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਕਿ ਬਾਹਰਲੇ ਸਿੱਖਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਖਾਸ ਤੌਰ ਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਕ੍ਰਸ਼ ਕਰਨ ਦੇ ਲਈ ਜਿਹੜੀ ਇਹਦੀ ਵਰਤੋਂ ਹੈ ਇਸ ਬਿੱਲ ਦੀ ਉਹ ਕੀਤੀ ਜਾਵੇਗੀ। ਜਿਹੜੇ ਸਿੱਖ ਨੈਸ਼ਨਲਿਸਟ ਹੈਗੇ ਆ ਜਿਹੜੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਇਹਦੇ ਥੱਲੇ ਇਹਦੇ ਅਧੀਨ ਇਸ ਬਿੱਲ ਦੇ ਅਧੀਨ ਇਸ ਲਾਅ ਦੇ ਅਧੀਨ ਜਿਹੜਾ ਹੈ ਉਹ ਟਾਰਗੇਟ ਕੀਤਾ ਜਾਵੇਗਾ। ਸੋ ਇਹ ਕਿਵੇਂ ਹੋ ਸਕਦਾ ਹੈ, ਕੀ ਇਹਦੀਆਂ ਡਿਟੇਲਸ ਕੀ ਹੈਗੀਆਂ ਨੇ ਤੇ ਟਾਰਗੇਟ ਕਿਵੇਂ ਕੀਤਾ ਜਾ ਸਕਦਾ ਤੇ ਉਹਦੇ ਜਿਹੜੇ ਪ੍ਰਭਾਵ ਨੇ ਉਹ ਕੀ ਹੋਣਗੇ, ਇਹ ਕੁਝ ਸਵਾਲ ਨੇ ਜਿਹੜੇ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਇਸ ਵਿਚਾਰ ਚਰਚਾ ਦੇ ਵਿੱਚ ਉਹਦੇ ਤੇ ਗੱਲਬਾਤ ਕਰਾਂਗੇ। ਨਾਲ ਹੀ ਅਸੀਂ ਦੇਖਿਆ ਜਿਵੇਂ ਬ੍ਰਿਟਿਸ਼ ਸਿਟੀਜ਼ਨ ਜਿਹੜੇ ਜਗਤਾਰ ਸਿੰਘ ਜੱਗੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟੈਰਰ ਫੰਡਿੰਗ ਦੇ ਮਾਮਲੇ ਦੇ ਵਿੱਚ 7 ਕੇਸ ਉਹਨਾਂ ਤੇ ਉਹਨਾਂ ਦੇ ਨਾਲ ਹੋਰ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਸਾਥੀ ਸੀ ਸਿੱਖ ਨੌਜਵਾਨ ਸੀ ਉਹਨਾਂ ਦੇ ਉੱਤੇ ਪਾਏ ਗਏ ਸੀ। ਇੱਕ ਕੇਸ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਉਹ ਜਿਹੜਾ ਕੇਸ ਸੀ ਪੁਲਿਸ ਵੱਲੋਂ ਚਾਰਜਸ਼ੀਟ ਦਾਖਲ ਕੀਤੀ ਗਈ ਸੀ ਉਹਨੂੰ ਕੰਪਲੀਟਲੀ ਜਿਹੜਾ ਹੈ ਉਹ ਬਰਖਾਸਤ ਕਰ ਦਿੱਤਾ ਗਿਆ। ਸੋ ਇਹਦੇ ਮਾਇਨੇ ਕੀ ਨੇ, ਕੀ ਇਹਨਾਂ ਦੋਵਾਂ ਜਿਹੜਾ ਕੇਸਾਂ ਦਾ ਜਦੋਂ ਅਸੀਂ ਕੰਪੈਰੀਜ਼ਨ ਵੀ ਅੱਜ ਕਰਕੇ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਦੇਖਾਂਗੇ ਕਿ ਲਾਜ਼ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਘੱਟ ਗਿਣਤੀਆਂ ਦੇ ਖਿਲਾਫ ਕਿਸ ਹਿਸਾਬ ਨਾਲ ਵਰਤਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਜਿਹੜਾ ਇਹ ਐਂਟੀ ਟੈਰਰ ਬਿੱਲ ਲੈ ਕੇ ਆਂਦਾ ਸਰਕਾਰ ਨੇ ਪਾਸ ਕਰ ਦਿੱਤਾ ਗਿਆ, ਵਿਰੋਧਤਾ ਚਾਰ ਚੁਫੇਰਿਓਂ ਹੋ ਰਹੀ ਹੈ ਪਰ ਵਰਬਲੀ ਜਿਹੜੀ ਵਿਰੋਧਤਾ ਹੈ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਨਜ਼ਰ ਆ ਰਹੀ ਹੈ। ਅਦਰਵਾਈਜ਼ ਜਿਹੜੀਆਂ ਵੋਟਾਂ ਵੀ ਪਾਰਲੀਮੈਂਟ ਦੇ ਵਿੱਚ ਪਈਆਂ ਨੇ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਹਾਂ ਪੱਖੀ ਜਿਹੜਾ ਰੁਝਾਨ ਹੈ ਉਹ ਇਹਨੂੰ ਪਾਸ ਕਰਨ ਦੇ ਵਿੱਚ ਦੇਖਣ ਨੂੰ ਮਿਲਿਆ। ਕੀ ਸਮਝਦੇ ਹੋ ਕਿ ਜਦੋਂ ਅਸੀਂ ਪਹਿਲਾਂ ਵੀ ਲਾਜ਼ ਜਿਹੜੇ ਨੇ ਅੱਤਵਾਦ ਦੇ ਖਿਲਾਫ ਜਥੇਬੰਦੀਆਂ ਦੇ ਖਿਲਾਫ ਐਗਜ਼ਿਸਟ ਕਰਦੇ ਨੇ, ਇਹਦੇ ਵਿੱਚ ਕੀ ਵੱਖਰਾ ਹੈ ਤੇ ਕਿਵੇਂ ਜਦੋਂ ਅਸੀਂ ਸਿੱਖਾਂ ਦੇ ਖਿਲਾਫ ਦੇਖਦੇ ਹਾਂ ਵੀ ਬਾਹਰਲੇ ਸਿੱਖਾਂ ਨੂੰ ਟਾਰਗੇਟ ਕਰਨ ਦੀ ਲਾਈਨ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਵੇਂ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ? ਦੇਖੋ ਜਿਹੜੇ ਇੱਦਾਂ ਦੇ ਜਿਹੜੇ ਡਰੈਕੋਨੀਅਨ ਲਾਜ਼ ਹੈਗੇ ਅੰਗਰੇਜ਼ਾਂ ਦੇ ਟਾਈਮ ਤੋਂ, ਕਿਉਂਕਿ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਲਾਅ ਸਿਸਟਮ ਹੈਗਾ ਸਾਰਾ ਬ੍ਰਿਟਿਸ਼ ਜਿਹੜੀ ਲੀਗੇਸੀ ਦੇ ਵਿੱਚ ਹੀ ਆਉਂਦਾ, ਉਸ ਟਾਈਮ ਵੀ ਬਣਦੇ ਰਹੇ ਆ। ਰੋਲ ਐਕਟ, ਪੀਡੀ ਐਕਟ ਤੇ 87 ਤੋਂ ਬਾਅਦ ਫਿਰ ਟਾਟਾ ਐਕਟ ਬਣਿਆ, ਫਿਰ ਪੋਟਾ ਬਣਿਆ। ਫਿਰ ਦੇਖੋ ਪਿਛਲੀ ਗੌਰਮੈਂਟ ਦੇ ਟਾਈਮ ਜਿਹੜਾ 2004 ਦੇ ਵਿੱਚ ਜਦੋਂ ਪੋਟਾ ਵਾਪਸ ਲਿਆ ਦਸੰਬਰ ਦੇ ਵਿੱਚ, ਤਾਂ ਸਤੰਬਰ ਦੇ ਵਿੱਚ ਇਹ ਜਿਹੜਾ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਸੀਗਾ 1967 ਦਾ, ਉਹਦੇ ਵਿੱਚ ਜਿਹੜੀਆਂ ਕਾਪੀ ਪੇਸਟ ਜਿਹੜੀਆਂ ਸੈਕਸ਼ਨ ਸੀ ਟਾਟਾ ਦੇ ਤੇ ਪੋਟਾ ਚ ਉਹਦੇ ਚ ਕਰਕੇ ਪਹਿਲਾਂ ਉਹ ਤਿਆਰ ਕਰ ਲਿਆ, ਬਾਅਦ ਦੇ ਵਿੱਚ ਉਹ ਰਿਪੀਟ ਕਰਤਾ ਜਿਹੜਾ ਪੋਟਾ ਹੈ। ਸੋ ਉਹਦੇ ਚ ਆਲਰੇਡੀ ਜਿਹੜਾ ਹੈਗਾ ਟਾਟਾ ਪੋਟਾ ਵਾਲੀਆਂ ਪ੍ਰੋਵੀਜ਼ਨ ਜਿਹੜੀਆਂ ਹੈਗੀਆਂ ਇੱਕ ਦੋ ਬਦਲ ਕੇ ਬਾਕੀ ਸਾਰਾ ਕੁਝ ਜਿਹੜੀ ਡੈਫੀਨੇਸ਼ਨ ਹੈਗੀ ਉਹ ਸਾਰਾ ਕੁਝ ਹੈਗਾ। ਤੇ ਜਦੋਂ ਤੁਸੀਂ ਪਿਛਲਾ ਇਤਿਹਾਸ ਦੇਖ ਲਓ 99% ਜਿਹੜੀ ਆ ਅਪੁੱਤਲ ਆ ਟਾਟਾ ਦੇ ਵਿੱਚ, ਤੇ ਉਹਦੇ ਵਿੱਚ
ਕੋਟਾ ਦੇ ਵਿੱਚ ਮੈਨੂੰ ਲੱਗਦਾ ਵੀ 100% ਪੀਪਲ ਕੋਈ ਲਾਸਟ ਫਾਈਨਲ ਕਨਵਿਕਸ਼ਨ ਰਹੀ ਹੋਈ ਨਹੀਂ ਸੁਪਰੀਮ ਕੋਰਟ ਤੱਕ ਜਾਂਦੇ ਆ। ਸਾਡਾ ਬਹੁਤ ਵੱਡੇ ਰੂਪ ਦੇ ਸਿੱਖਾਂ ਦੇ ਖਿਲਾਫ ਜਿਹੜਾ ਦਰਜ ਕੀਤਾ ਗਿਆ, ਮੁਸਲਮਾਨਾਂ ਦੇ ਖਿਲਾਫ ਵੀ ਹੋਇਆ, ਪਰ ਕੋਟਾ ਦੇ ਤਹਿਤ ਸਿੱਖਾਂ ਦੇ ਕੋਈ ਪਰਚਾ ਜਿਹੜਾ ਦਰਜ ਨਹੀਂ ਹੋਇਆ। ਸੋ ਅਨਲawful ਐਕਟੀਵਿਟੀ ਪ੍ਰੀਵੈਂਸ਼ਨ ਐਕਟ ਵੀ ਉਸੇ ਤਰ੍ਹਾਂ ਅਸੀਂ 2 ਸਾਲ ਪਹਿਲਾਂ ਇੱਕ ਲਿਸਟ ਜਾਰੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਵਾਲਿਆਂ ਨਾਲ ਸੰਬੰਧਿਤ 34 ਕੇਸ ਜਿਹੜੇ ਦਰਜ ਕੀਤੇ ਗਏ ਅਨਲawful ਐਕਟੀਵਿਟੀ ਪ੍ਰੀਵੈਂਸ਼ਨ ਐਕਟ, ਜਿਹਦੇ ਵਿੱਚੋਂ 33 ਬਰੀ ਹੋ ਗਏ, ਜਿਨ੍ਹਾਂ ਚੋਂ 2 ਕੇਸ ਹਾਈ ਕੋਰਟ ਨੇ ਬਰੀ ਕੀਤੇ, ਬਾਕੀ ਥਲੜੀਆਂ ਅਦਾਲਤਾਂ ਦੇ ਵਿੱਚ ਹੀ ਡਿਸਚਾਰਜ ਹੋ ਗਏ ਜਾਂ ਬਰੀ ਹੋ ਗਏ। ਇੱਕ ਕੇਸ ਜਿਹੜੀ ਕਿ ਅਪੀਲ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ, ਜਦੋਂ ਉਹ ਵੀ ਸੁਣਵਾਈ ਕਰਾਇਆ ਤਾਂ ਉਹ ਵੀ ਟੁੱਟ ਜਾਣਾ। ਸੋ ਤੁਸੀਂ ਕਹਿ ਸਕਦੇ ਹੋ ਵੀ ਦਰਜ ਹੋਏ ਕੇਸਾਂ ਦੇ ਵਿੱਚ 100% ਜਿਹੜੀ ਆ ਪੰਜਾਬ ਦੇ ਪਿਛਲੇ ਸਮੇਂ ਦੌਰਾਨ ਜਿਹੜੀ ਆ ਭੁਗਤਣ ਦੇਖੀ ਗਈ। ਪਰ ਇਹਦਾ ਜਿਹੜਾ ਖਾਰਜਾ ਭੁਗਤਣਾ ਪੈਂਦਾ ਉਹ ਇਹ ਆ ਵੀ ਬੰਦੇ ਦੇ 2, 3, 4 ਸਾਲ ਜਿਹੜੇ ਆ ਉਹ ਕਸਟਡੀ ਦੇ ਵਿੱਚ ਲੱਗ ਜਾਂਦੇ, ਸਪੈਸ਼ਲ ਐਕਟ ਲੱਗਿਆ ਹੋਣ ਕਰਕੇ। ਹੁਣ ਜਿਹੜੀ ਹੁਣ ਉਹਨਾਂ ਨੇ ਦੇਖਿਆ, ਜਦੋਂ ਇੰਨੇ ਕੇਸ ਉਹਨਾਂ ਨੇ ਦੇਖੇ ਹੋਣ ਵੀ ਸਾਰੇ ਬਰੀ ਹੋਈ ਜਾਂਦੇ ਆ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਟੈਕਨੀਕਲਿਟੀਜ਼ ਹੈਗੀਆਂ ਜਿਹੜੀਆਂ ਥੱਲੇ ਪੁਲਿਸ ਕਰਮਚਾਰੀਆਂ ਨੂੰ ਪਤਾ ਨਹੀਂ ਲੱਗਦੀਆਂ। ਜਦੋਂ ਉਹਨੂੰ ਪਤਾ ਲੱਗਦੀਆਂ ਉਦੋਂ ਨੂੰ ਫਿਰ ਨਵੀਂ ਸੋਧ ਜਿਹੜੀ ਆ ਉਹ ਕਰ ਲੈਂਦੇ ਆ। ਜਿਹੜੀ ਨਵੀਂ ਸੋਧ ਕੀਤੀ ਹੈ ਇਹਨਾਂ ਨੇ, ਉਹਦੇ ਵਿੱਚ ਜ਼ਿਆਦਾ ਮੈਂ ਸਮਝਦਾ ਹੈਗਾ ਵੀ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ, ਵਿਦੇਸ਼ਾਂ 'ਚ ਬੈਠੇ ਸਿੱਖਾਂ, ਜਿਹੜੇ ਸਿੱਖ ਮੂਵਮੈਂਟ ਨੂੰ ਜਾਂ ਖਾਲਿਸਤਾਨ ਨੂੰ ਜਾਂ ਵੱਖਰੇ ਰਾਜ ਦੀ ਜਿਹੜੀ ਆ ਗੱਲ ਵੀ ਕਰਦੇ ਆ, ਉਹਨਾਂ ਨੂੰ ਜਿਹੜਾ ਇਹਦੇ ਤਹਿਤ ਜਿਹੜਾ ਹੁਣ ਜਿਹੜਾ ਸੋਧ ਹੋਈ ਉਹ ਆ ਵੀ ਪਹਿਲਾਂ ਸੀ ਵੀ ਕਿਸੇ ਜਥੇਬੰਦੀ ਨੂੰ ਜਿਹੜਾ ਪਾਬੰਦੀਸ਼ੁਦਾ ਲਾਨਣਾ ਤੇ ਉਹ ਜਥੇਬੰਦੀ ਦੇ ਨਾਂ ਦੇ ਉੱਤੇ ਇਹ ਕਈ ਵਾਰੀ ਮੰਨ ਲਓ ਕਿਸੇ ਦਾ ਸੰਬੰਧ ਬਣਾਉਣਾ ਵੀ ਇਹ ਬੱਬਰ ਖਾਲਸਾ ਦਾ ਬੰਦਾ, ਤਾਂ ਫਿਰ ਉਹਦੇ ਕੋਲ ਖਾਲੀ ਲੈਟਰ ਪੈਡ ਪ੍ਰਿੰਟ ਕੱਢ ਕੇ ਪਾ ਦੇਣਾ, ਦੇਖੋ ਜੀ ਇਹਦੇ ਕੋਲ ਖਾਲੀ ਲੈਟਰ ਪੈਡ ਹੈ। ਉਹਦੇ ਉੱਤੇ ਵੀ ਹਾਈ ਕੋਰਟ ਨੇ, ਟ੍ਰਾਇਲ ਕੋਰਟ ਨੇ, ਉਹਦੇ ਦਾ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜੇ ਕੋਈ ਕੋਲ ਖਾਲੀ ਲੈਟਰ ਪੈਡ ਹੈ ਤਾਂ ਮਤਲਬ ਇਹ ਥੋੜ੍ਹਾ ਵੀ ਉਹ ਬੰਦਾ ਉਸ ਜਥੇਬੰਦੀ ਪਾਬੰਦੀਸ਼ੁਦਾ ਦਾ ਹੈਗਾ। ਹੁਣ ਇਹਨਾਂ ਨੇ ਈਵਨ ਮੈਂਬਰ ਹੋਣ ਦੀ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ ਵੀ ਜੇ ਮੈਂਬਰ ਵੀ ਹੈਗਾ ਕੋਈ ਤੇ ਕੋਈ ਐਕਟੀਵਿਟੀ ਨਹੀਂ ਵੀ ਕਰਦਾ ਫਿਰ ਵੀ ਉਹਦੇ ਉੱਤੇ ਜਿਹੜਾ ਇਹਦੇ ਚਾਰਜਿਸ ਨਹੀਂ ਲੱਗਦੇ। ਜਿਹੜੀ ਹੁਣ ਸਭ ਤੋਂ ਖਤਰਨਾਕ ਇਹਨਾਂ ਨੇ ਗੱਲ ਕੀਤੀ ਹੈ ਵੀ ਬੰਦੇ ਨੂੰ ਸਿੱਧਾ ਡਿਕਲੇਅਰ ਕਰ ਦੇਣਾ ਇੰਟੈਲੀ, ਉਹਦੇ 'ਚ ਉਹਨਾਂ ਨੇ ਕਹਿ ਦੇਣਾ ਇੰਟੈਲੀ ਖੁਫੀਆ ਜਿਹੜੀ ਜਾਣਕਾਰੀ ਦੇ ਮੁਤਾਬਕ ਫਲਾਨਾ ਬੰਦਾ ਜਿਹੜਾ ਟੈਰਰ ਪਲਾਟ ਤਿਆਰ ਕਰ ਰਿਹਾ ਜਾਂ ਲੋਕਾਂ ਦੇ ਚਿੰਕੂ ਜਿਹੜਾ ਉਹ ਸਦਭਾਵਨਾ ਖਰਾਬ ਕਰ ਰਿਹਾ, ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ ਬੋਲਦਾ। ਉਹਦਾ ਭਾਵ ਕਿ ਜਿਹੜਾ ਵੀ ਬੀਜੇਪੀ ਮੌਜੂਦਾ ਸੈਂਟਰਲ ਗਵਰਨਮੈਂਟ ਦੇ ਜਾਂ ਬੀਜੇਪੀ ਆ ਉਹਦੀਆਂ ਨੀਤੀਆਂ ਦੇ ਖਿਲਾਫ ਵੀ ਬੋਲੂਗਾ, ਉਹਨੂੰ ਵੀ ਉਹਦੇ ਤਹਿਤ ਉਹ ਲਿਆ ਕੇ ਵੀ ਉਹਨੂੰ ਪਹਿਲਾਂ ਜਿਹੜਾ ਸੈਂਟਰਲ ਗਵਰਨਮੈਂਟ ਦੀ ਜਿਵੇਂ ਪੋਂਦੀ ਜਥੇਬੰਦੀ ਦੇ ਪੋਂਦੀ ਲੱਗਦੀ ਬੰਦੇ ਨੂੰ ਨੋਟੀਫਾਈਡ ਟੈਰਰਿਸਟ ਡਿਕਲੇਅਰ ਕੀਤਾ ਜਾਊਗਾ। ਹੋ ਸਕਦਾ ਇੰਡੀਆ ਵੀ ਕੁਛ ਬੰਦਿਆਂ ਤੇ ਹੋਣ ਤੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਉੱਥੋਂ ਦੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਸ਼ਿਕੰਜਾ ਕਸਵਾਉਣ ਲਈ ਕਿ ਤੁਸੀਂ ਆਹ ਬੰਦਿਆਂ ਨੂੰ ਜਿਹੜਾ, ਕਿਉਂਕਿ ਹੁਣ ਵੀ ਦਿਖਦਾ ਹੈਗਾ UK ਦੇ ਵਿੱਚ ਵੀ ਕਈ ਥਾਂ ਰੇਡਾਂ ਪਈਆਂ, ਕੈਨੇਡਾ 'ਚ ਵੀ ਕਈ ਬੰਦਿਆਂ ਦੇ ਉੱਤੇ ਪਾਬੰਦੀਆਂ ਲੱਗੀਆਂ, ਪਬਲਿਕ ਸੇਫਟੀ ਨੇ ਲਾਈਆਂ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਨਹੀਂ ਸਕਦੇ। ਤੇ ਹੋਰ ਵੀ ਮੁਲਕਾਂ ਦੇ ਵਿੱਚ ਐਸੀਆਂ ਜਿਹੜੀਆਂ ਇੰਡੀਆ ਆਪਣੇ ਡਿਪਲੋਮੈਟਿਕ ਪ੍ਰੈਸ਼ਰ ਨਾਲ ਇਹੋ ਜਿਹੀਆਂ ਗੱਲਾਂ ਕਰਾ ਰਿਹਾ। ਸੋ ਜਦੋਂ ਇਸ ਐਕਟ ਦੇ ਤਹਿਤ ਉਹਨਾਂ ਦੇ ਉੱਤੇ ਪਾਬੰਦੀਆਂ ਲਾਉਣਗੇ ਜਾਂ ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕਰਨਗੇ, ਫਿਰ ਆਟੋਮੈਟਿਕਲੀ ਦੋਨਾਂ ਸਰਕਾਰਾਂ, ਦੋਨਾਂ ਗਵਰਨਮੈਂਟਾਂ ਦੇ ਜਿਹੜੇ ਕੋਈ ਸਮਝੌਤੇ ਹੁੰਦੇ ਉਹਦੇ ਦਿਖਾਉਣਗੇ ਵੀ ਤੁਸੀਂ ਸਾਡੇ ਬੰਦਿਆਂ ਨੂੰ ਜਿਹੜੇ ਸਾਨੂੰ ਵਾਂਟਡ ਉਹਨਾਂ ਨੂੰ ਤੁਸੀਂ ਵੀ ਡਿਕਲੇਅਰ ਕਰੋ, ਜਿਹੜੇ ਤੁਹਾਨੂੰ ਵਾਂਟਡ ਆ ਅਸੀਂ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਦੇ ਉੱਤੇ ਸ਼ਿਕੰਜਾ ਕਰਾਂਗੇ। ਸੋ ਇਹ ਜਿਹੜੀ ਮਿਊਚੁਅਲ ਜਿਹੜੀ ਆਪਸੀ ਸਾਂਝੇਦਾਰੀ ਹੈਗੀ ਆ ਵੱਡੇ ਮੁਲਕਾਂ ਦੀ, ਉਹਦੇ ਤਹਿਤ ਹੀ ਇਹਨਾਂ ਨੇ ਇਹ ਕੰਮ ਜਿਹੜਾ ਕੀਤਾ ਨੋਟੀਫਾਈਡ ਟੈਰਰਿਜ਼ਮ ਜਿਹੜਾ ਡਿਕਲੇਅਰ ਕਰਨ ਦਾ। ਤੁਹਾਨੂੰ ਇਹ ਲੱਗਦਾ ਵੀ ਬਾਹਰਲੇ ਮੁਲਕਾਂ ਦੇ ਨਾਲ ਵੀ ਜਿਹੜਾ ਹੈ ਇਹਦੀ ਜਿਹੜੀ ਸਾਂਝ ਹੈ ਉਹ ਪਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਆ ਜਾਂ ਸਿੱਖ ਐਕਟਿਵਿਸਟ ਜਿਹੜੇ ਹੈਗੇ ਆ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਨੱਥ ਪਾਉਣ ਦੇ ਲਈ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਤੇ ਪ੍ਰੈਸ਼ਰ ਪਾਇਆ ਜਾਵੇਗਾ ਇਹਦੇ ਥੱਲੇ? ਦੇਖੋ ਉਹ ਤਾਂ ਹੈ ਹੀ, ਜਿਵੇਂ ਅੱਗੇ ਵੀ ਕਈ ਜਿਵੇਂ ਮੈਂ ਕਿਹਾ UK ਦੇ ਰੇਡਾਂ ਪਈਆਂ ਜਾਂ ਉੱਥੇ ਜਾ ਕੇ ਹੁਣ NIA ਜਿਹੜੀ ਨੈਸ਼ਨਲ ਯੂਨੀਵਰਸਿਟੀ GAP ਦੀ ਇਹ ਸੋਧ ਹੋਈ ਆ ਕਿ ਬੰਦੇ ਨੂੰ ਟੈਰਰਿਸਟ ਡਿਕਲੇਅਰ ਕਰਨਾ, ਜਿਹਦੇ ਤਹਿਤ ਬੰਦੇ ਦੇ ਆਸੇ ਪਾਸੇ ਪਾਬੰਦੀਆਂ ਪਹਿਲਾਂ ਲਾ ਦੇਣੀਆਂ। ਕੋਰਟ ਦੇ ਵਿੱਚੋਂ ਆਮ ਤੱਕ ਕਾਨੂੰਨ ਇਹ ਹੈ ਨਾ, ਇੰਡੀਅਨ ਕਨਸਟੀਟਿਊਸ਼ਨ ਇਹ ਕਹਿੰਦਾ ਵੀ ਐਵਰੀ ਪਰਸਨ ਇਨੋਸੈਂਟ until proven guilty। ਉਹਦਾ ਵੀ ਐਵਰੀ ਪਰਸਨ ਇਜ਼ ਅ ਟੈਰਰਿਸਟ, ਜਿਹਨੂੰ ਡਿਕਲੇਅਰ ਕਰਨਾ ਜੋ ਇਨੋਸੈਂਟ ਆਪਣੇ ਆਪ ਨੂੰ ਜਿਹੜਾ ਪ੍ਰੂਵ ਕਰੇ, ਪਹਿਲਾਂ ਉਹਨੂੰ ਅਪਰਾਧੀ ਤੋਂ ਕੋਸ਼ਿਸ਼ ਕਰਦਾ ਵੀ ਤੂੰ ਅਪਰਾਧੀ ਆ, ਹੁਣ ਤੂੰ ਦੱਸ ਵੀ ਤੂੰ ਅਪਰਾਧੀ ਨਹੀਂ ਹੈਗਾ, ਤੂੰ ਇਨੋਸੈਂਟ ਆ। ਸੋ ਕਨਸਟੀਟਿਊਸ਼ਨ ਦੇ ਵੀ ਅਗੇਂਸਟ ਜਾ ਕੇ ਜਿਵੇਂ ਗੱਲ ਆਉਂਦੀ ਵੀ ਬੀਜੇਪੀ ਕਨਸਟੀਟਿਊਸ਼ਨ ਬਦਲਣਾ ਚਾਹੁੰਦੀ ਹੈ, ਸੋ ਉਹਦੇ ਤਹਿਤ ਵੀ ਉਹਨਾਂ ਨੇ ਜਿਹੜਾ ਹੈਗਾ ਵਿਦੇਸ਼ੀ ਸਿੱਖਾਂ ਨੂੰ ਤਾਂ ਖਾਸ ਤੌਰ ਤੇ ਜਿਵੇਂ ਕਹਿੰਦੇ ਵੀ ਲਿਸਟਾਂ ਖਤਮ ਕਰਤੀਆਂ, ਉਹਨਾਂ ਨੇ ਖਤਮ ਕਰ ਦੇਣੀਆਂ ਲਿਸਟਾਂ
ਇੱਕ ਨਵੀਂ ਤਰ੍ਹਾਂ ਦੀ ਜਿਹੜੀ ਲਿਸਟ ਜਿਹੜੀ ਨੋਟੀਫਾਈਡ ਜਿਹੜੀ ਕਰ ਦੇਣੀ, ਉਹਨੇ ਅਲੱਗ ਥਲੱਗ ਕਰ ਦੇਣਾ ਆਪਣੇ ਸਮਾਜ ਨਾਲੋਂ, ਪਬਲਿਕ ਲਾਈਫ ਨਾਲੋਂ ਬੰਦਿਆਂ ਨੂੰ। ਜਿਹੜੇ ਇੱਥੇ ਬੰਦਿਆਂ ਦੇ ਉੱਤੇ ਕਰਨਗੇ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਲੱਗਣਗੀਆਂ, ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਉਹ ਕੇਸ ਉਹ ਰਿਵਿਊ ਪਾ ਸਕਦਾ, ਉਹ ਟ੍ਰਿਬਿਊਨਲ ਦੇ ਕੋਲ ਜਾ ਸਕਦਾ, ਉਹ ਹਾਈ ਕੋਰਟ ਜਾ ਸਕਦਾ। ਉਹਦੇ ਵਾਸਤੇ ਉਹਦੇ ਕੋਲ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਉਹਦੇ ਉੱਤੇ ਲੱਗੀਆਂ। ਸੋ ਜਿਹੜੀ NIA ਦੀ ਦੂਜੀ ਨਾਲ ਗੱਲ ਕਰਾਂ, ਇੱਕ ਤਾਂ ਇਹ ਐਕਟ ਸੋਧ ਕਰਦੀ ਜੀ ਉਹਦੀ, ਇੱਕ NIA ਨੂੰ ਜਿਹੜੀ ਹੈ ਇਹਨਾਂ ਨੇ ਪਾਵਰਾਂ ਦਿੱਤੀਆਂ ਹੈਗੀਆਂ ਵੀ ਦੂਜੇ ਮੁਲਕਾਂ 'ਚ ਜਾ ਕੇ ਇਨਵੈਸਟੀਗੇਸ਼ਨ ਕਰਨ ਦੀ। ਚਲੋ ਉਹਦੇ ਵਿੱਚ ਭਾਵੇਂ ਇਹ ਹੈਗਾ ਵੀ ਕੋਈ ਮੁਲਕ ਦੇ ਨਾਲ ਜੇ ਕਿਸੇ ਦੀ ਕੋਈ ਸੰਧੀ ਹੋਊਗੀ, ਜਿਵੇਂ ਮੰਨ ਲਓ ਯੂਕੇ ਦੇ ਵਿੱਚ ਡੇਟਾ ਪਈਆਂ ਸੀ ਤੇ ਉਹ ਪਿੱਛੇ ਸਾਰੀ ਯਾਨੀ ਕਿ ਇੰਡੀਅਨ ਇੰਟੈਲੀਜੈਂਸ ਜਾਂ NIA ਦੀ ਟੀਮ ਹੀ ਹੁੰਦੀ ਸੀ, ਉਹ ਆਪ ਜਾ ਕੇ ਪੁੱਛਗਿੱਛ ਨਹੀਂ ਕਰ ਸਕਦੇ ਸੀ ਬੰਦਿਆਂ ਨੂੰ। ਹੁਣ NIA ਐਕਟ ਦੀ ਸੋਧ ਕਰਕੇ ਤੇ ਆਪ ਵੀ ਜਾ ਕੇ ਪੁੱਛਗਿੱਛ ਕਰ ਸਕਦੇ ਆ ਵਿਦ ਕੰਸੈਂਟ ਆਫ ਉਹ ਗਵਰਨਮੈਂਟ। ਜੇ ਉਹ ਕਹਿਣ ਕਿ ਆਪ ਤੁਸੀਂ ਪੁੱਛਗਿੱਛ ਕਰ ਲਓ ਜਾਂ ਉਹਨਾਂ ਦੇ ਇੱਥੇ ਆ ਕੇ ਪੁੱਛਗਿੱਛ ਕਰਨ ਦੀ ਇਹ ਇਜਾਜ਼ਤ ਦੇਣਗੇ, ਤਾਂ ਫਿਰ ਇਹ ਵੀ ਜਾ ਕੇ ਉੱਥੇ ਉਹਨਾਂ ਕੋਲ ਜਿਹੜੀ ਇੰਟਰੋਗੇਸ਼ਨ ਵੀ ਜਿਹੜੀ ਉਹਨਾਂ ਨੂੰ ਸਵਾਲ ਜਵਾਬ ਵੀ ਜਿਹੜੇ ਕਰ ਸਕਦੇ ਹੈਗੇ। ਸੋ ਇਹ ਜਿਹੜੀਆਂ ਦੋਵੇਂ ਸੋਧਾਂ ਹੈਗੀਆਂ ਇਹ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਉੱਤੇ ਤਾਂ ਇੱਥੇ GAP ਐਕਟ ਲਾਤਾ, 2-3 ਸਾਲ ਅੰਦਰ ਲਾ ਤੇ ਬੰਦਾ ਪਬਲਿਕ ਲਾਈਫ ਤੋਂ ਛੋੜਤਾ। ਜਿਹੜੀ ਬਾਹਰ ਐਕਟੀਵਿਜ਼ਮ ਜਿਹੜਾ ਵਧਿਆ ਹੋਇਆ, ਪੋਲੀਟੀਕਲ ਐਕਟੀਵਿਸਟ ਸਿੱਖ ਪੋਲੀਟੀਕਲ ਐਕਟੀਵਿਸਟ ਕੱਪੜੇ ਰਾਜ ਦੀ ਗੱਲ ਕਰਦੇ ਆ, ਕਿਤੇ ਧਰਨੇ ਲਿਆ ਗਿਆ, ਕਿਤੇ ਕਿਸ ਤਰ੍ਹਾਂ ਦਾ ਸਿਸਟਮ ਹੈਗਾ। ਸੋ ਉਸ ਚੀਜ਼ ਨੂੰ ਲੋਕਾਂ ਦੇ ਵਾਸਤੇ ਜਿਹੜੀਆਂ ਮੈਂ ਸਮਝਦਾ ਜਿਹੜੀਆਂ ਸੋਚਾਂ ਹੋਈਆਂ ਤੇ ਬਾਹਰ ਵਿੱਚ ਸਿੱਖਾਂ ਨੂੰ ਵੀ ਇਸ ਗੱਲ ਦੀ ਲਾਮਬੰਦੀ ਵੀ ਕਰਨੀ ਜਿਹੜੀ ਸੋਚ ਵਿਚਾਰ ਵੀ ਬਣਾਉਣੀ ਚਾਹੀਦੀ ਹੈ। ਅਸੀਂ ਆਪਣਾ ਜਿਹੜਾ ਕੰਮਕਾਰ ਆ ਉਹ ਕਿਸ ਤਰ੍ਹਾਂ ਮਤਲਬ ਸਹਿਯੋਗ ਜਿਹੜਾ ਕਰਨਾ ਹੈਗਾ। ਜੀ ਮੰਜਪੁਰ ਸਾਹਿਬ, ਜਿਵੇਂ ਅਸੀਂ ਜਿਹੜਾ ਦੂਜਾ ਕੇਸ ਅੱਜ ਵਿਚਾਰ ਚਰਚਾ ਦੇ ਅਧੀਨ ਲਾਉਣਾ ਜਗਤਾਰ ਸਿੰਘ ਜੱਗੀ ਦਾ ਤੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜਿਨ੍ਹਾਂ ਤੇ 6-7 ਜਿਹੜੇ ਮਾਮਲੇ ਹੈਗੇ ਆ ਟੈਰਰ ਫੰਡਿੰਗ ਦੇ ਉਹ ਰਜਿਸਟਰ ਕੀਤੇ ਗਏ ਆ ਤੇ ਉਹਦੇ ਵਿੱਚ ਇੱਕ ਜਿਹੜਾ ਮਾਮਲਾ ਹੈ ਅਦਾਲਤ ਨੇ ਜਿਹੜੀ ਚਾਰਜਸ਼ੀਟ ਹੈ ਪੁਲਿਸ ਵੱਲੋਂ ਦਾਖਲ ਕੀਤੀ ਗਈ ਉਹਨੂੰ ਖਾਰਜ ਕਰ ਦਿੱਤਾ। ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹੋ ਕਿ UAPA ਜਿਹੜਾ ਐਕਟ ਹੈ ਇਹਦੇ ਤਹਿਤ ਪੰਜਾਬ ਦੇ ਵਿੱਚ 35 ਮਾਮਲਿਆਂ ਦੀ ਲਿਸਟ ਤੁਸੀਂ ਜਾਰੀ ਕੀਤੇ ਸੀ, ਜਿਹਦੇ ਵਿੱਚੋਂ 34 ਜਿਹੜੇ ਹੈਗੇ ਆ ਉਹ ਬਰਖਾਸਤ ਹੋਏ ਆ ਅਦਾਲਤਾਂ ਦੇ ਵਿੱਚ ਜਾ ਕੇ। ਸੋ ਜਦੋਂ ਅਸੀਂ ਇਹ ਰੁਝਾਨ ਦੇਖਦੇ ਹਾਂ ਜਾਂ ਇਸ ਕੇਸ ਦੀ ਜਗਤਾਰ ਸਿੰਘ ਜੱਗੀ ਜੋਹਲ ਦੀ ਜਿਹੜੀ ਮਾਮਲਾ ਹੈ ਇਹਦੀ ਪੜਤਾਲ ਕਰਨ ਜਾਂ ਦੇਖਣਾ ਹੋਵੇ ਘੋਖਣਾ ਹੋਵੇ ਤਾਂ ਕੀ ਸਮਝਦੇ ਹੋ ਕਿ ਸਾਰੇ ਜਿਹੜੇ ਮਾਮਲੇ ਨੇ ਇਹ ਬੇਬੁਨਿਆਦ ਹੁੰਦੇ ਨੇ ਜਿਹੜੇ ਅਦਾਲਤਾਂ ਦੇ ਵਿੱਚ ਜਾ ਕੇ ਡਿੱਗ ਜਾਂਦੇ ਨੇ? ਉਹਦੇ ਵਿੱਚ ਗੱਲ ਹੁੰਦੀ ਕਿ ਕਈ ਮਾਮਲੇ ਜਿਹੜੇ ਬੇਸਿਕ ਬੇਸ ਜਿਹੜਾ ਹੁੰਦਾ ਨਾ ਉਹਨਾਂ ਦਾ ਇਸ ਤਰ੍ਹਾਂ ਬਣਾਇਆ ਜਾਂਦਾ ਹੁੰਦਾ ਵੀ ਇੱਥੇ ਆ ਨਹੀਂ ਪੰਜਾਬ ਪੁਲਿਸ ਦੀ ਇਹ ਜਿਹੜੀ ਟੈਂਡੈਂਸੀ ਹੈਗੀ ਆ ਵੀ ਇਹ ਕੁਆਲਿਟੀ ਆਫ ਕੇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਵੀ ਉਹਨਾਂ ਦੇ ਪੱਖ ਤੋਂ ਗੱਲ ਕਰੀਏ। ਉਹ ਕੁਆਂਟਿਟੀ ਆਫ ਕੇਸ ਵੱਲ ਦੇਖਦੇ ਵੀ ਇਹ ਬੰਦੇ ਦੇ 10 ਪਰਚੇ ਪਾ ਦਿਓ, ਜਦੋਂ ਬੇਲ ਲਾਉਣੀ ਆ ਉਹ ਹਾਈ ਕੋਰਟ ਜਾਊਗਾ ਜਾਂ ਟ੍ਰਾਇਲ ਕੋਰਟ ਜਾਊਗਾ, ਅਗਲਾ ਕਹੂਗਾ ਜੇ ਕੋਈ ਇਹਦੇ 10 ਪਰਚੇ ਦਰਜ ਆ ਇਸ ਤਰ੍ਹਾਂ ਦੇ ਤਾਂ ਫਿਰ ਉਹਨੂੰ ਉਮੀਦ ਨਹੀਂ ਮਿਲਦਾ, ਉਹਦੇ 3-4-5 ਸਾਲਾਂ ਨਹੀਂ ਲੱਗ ਜਾਂਦੇ ਅੰਦਰ। ਜੇ ਇੱਕੋ ਕੇਸ ਹੋਊਗਾ ਉਹਦੇ ਤੇ ਕੋਈ ਯਾਨੀ ਕਿ ਇੱਕ ਅੱਧਾ ਕੋਈ ਟੈਰਰ ਫੰਡਿੰਗ ਦਾ ਹੋਊਗਾ ਵੀ 5000 ਰੁਪਏ ਦਿੱਤੇ 10,000 ਰੁਪਏ ਦਿੱਤੇ, ਸੋ ਉਹਦੀ ਬੇਲ ਹੋ ਜੂਗੀ। ਇੱਕੋ ਕੇਸ ਤੋਂ ਵਿਹਲਾ ਹੋ ਕੇ ਬੰਦਾ ਬਾਹਰ ਚੱਲ ਜੂਗਾ। ਜਦੋਂ 10 ਕੇਸ ਹੋਣਗੇ ਉਹਨੂੰ 10 ਤੋਂ ਬੇਲ ਲੈਣੀ ਪਊਗੀ ਬਾਹਰ ਆਉਣ ਵਾਸਤੇ। ਜਿਹੜਾ ਜੱਗੀ ਜੋਹਲ ਵਾਲਾ ਕੇਸ ਹੈਗਾ ਇਹਦਾ ਬੇਸ ਜਿਹੜਾ ਕੇਸ ਹੈਗਾ ਜਗਤਾਰ ਸਿੰਘ ਜੋਹਲ ਤੇ ਬਾਕੀਆਂ ਤੇ ਉਹ ਮੋਗੇ ਬਾਗੇ ਪੁਰਾਣੇ ਵਾਲਾ ਕੇਸ ਹੈਗਾ। ਜਿਹੜਾ ਇਹ ਫਰੀਦਕੋਟ ਵਾਲਾ ਕੇਸ ਡਿਸਚਾਰਜ ਹੋਇਆ 5 ਦਿਨਾਂ ਤੇ ਉਹ 2 ਕੇਸਾਂ ਦੀ ਕਾਪੀ ਪੇਸਟ ਸੀ। ਤੇ ਸਪੈਸ਼ਲ ਆਪਰੇਸ਼ਨ ਸੈੱਲ ਦੇ 3 ਕੇਸ ਸੀਗੇ, ਇੱਕ ਫਰੀਦਕੋਟ ਵਾਲਾ, ਇੱਕ ਅੰਮ੍ਰਿਤਸਰ, ਇੱਕ ਮੋਗੇ। ਉਹ ਮੋਗੇ ਤੇ ਅੰਮ੍ਰਿਤਸਰ ਵਾਲੇ ਕੇਸ ਨੂੰ 2-4 ਪੇਜਾਂ ਦੀ ਕਾਪੀ ਪੇਸਟ ਕਰਕੇ ਉਹਨਾਂ ਨੇ ਇੱਕ ਨਵਾਂ ਚਲਾਨ ਤਿਆਰ ਕਰਤਾ ਜਿਹੜਾ ਕਿ ਫਰੀਦਕੋਟ ਸੀ। ਹੁਣ ਫਰੀਦਕੋਟ ਦੇ ਜੱਜ ਨੂੰ ਆਪਣੇ ਆਪ ਥੋੜਾ ਪਤਾ ਲੱਗਣਾ ਕਿ ਇਹ ਡਬਲਿੰਗ ਹੋ ਰਹੀ ਹੈ ਜਾਂ ਟਿਪਲਿੰਗ ਹੋ ਰਹੀ ਹੈ ਵੀ ਇਹ ਗੱਲਾਂ ਕਰਕੇ ਇਹਨਾਂ ਨੇ ਅੰਮ੍ਰਿਤਸਰ ਵੀ ਕੇਸ ਦਰਜ ਕੀਤਾ ਹੋਇਆ, ਮੋਗੇ ਵੀ ਦਰਜ ਕੀਤਾ ਹੋਇਆ। ਹੁਣ ਮੈਂ ਵੀ ਤਿੰਨਾਂ ਕੇਸਾਂ ਦੇ ਵਿੱਚ ਵਕੀਲ ਸੀ, ਮੇਰੇ ਕੋਲ 3 ਚਾਰਜਸ਼ੀਟ ਦੀ ਕਾਪੀ ਸੀ। ਮਨਦੀਪ ਚਾਨਣਾ ਵੀ ਉਹ ਵੀ ਮੋਗੇ ਤੇ ਉੱਥੇ ਵਕੀਲ ਸੀ। ਸੋ ਅਸੀਂ ਉਹ ਗੱਲ ਜਿਹੜੀ ਹੈ ਸਾਹਮਣੇ ਰੱਖੀ ਜਾ ਸਕਦੇ ਵੀ ਦੇਖੋ ਇਹੀ ਗੱਲ ਕਾਪੀ ਪੇਸਟ ਇਹਨਾਂ ਨੇ ਕਰਕੇ ਉੱਥੇ ਆਲਰੇਡੀ ਚਾਰਜਸ਼ੀਟ ਫਾਈਲ ਹੋ ਗਈ ਹੈ, ਚਾਰਜ ਫਰੇਮ ਹੋ ਗਏ, ਐਵੀਡੈਂਸ ਤੇ ਕੇਸ ਲੱਗਾ ਹੋਇਆ। ਇਹੀ ਗੱਲਾਂ ਇੱਥੇ ਕਰਕੇ ਇਹਨਾਂ ਨੇ ਇੱਕ ਨਵਾਂ ਚਲਾਨ ਤਿਆਰ ਕਰਤਾ। ਸੋ ਉਹਨਾਂ ਨੇ ਜਦੋਂ ਕੋਰਟ ਦੇ ਧਿਆਨ ਜਾਇਆ ਵੀ ਇਹਦਾ ਡਬਲ ਜੇ ਪਾਰਟੀ ਦੀ ਗੱਲ ਹੋ ਗਈ, ਉਹ ਕੇਸ ਜਿਹੜਾ ਉਹ ਪੰਨੇ ਦੇ ਖਾਰਜ ਹੋ ਗਿਆ। ਇਸੇ ਤਰ੍ਹਾਂ ਜੱਗੀ ਜੋਹਲ ਤੇ ਬਾਕੀਆਂ ਬੰਦਿਆਂ ਤੇ ਸ਼ੇਰੇ ਬੱਗੇ ਹੋਣਾ ਤੇ ਜਿਹੜੇ ਸੁਰਿੰਦਰ ਸਿੰਘ ਗੁੱਗੀ ਜਾਂ ਬਾਕੀ ਜਿੰਨੇ ਬੰਦਿਆਂ ਦੇ ਉੱਤੇ ਉਹ ਆਲਰੇਡੀ ਚਾਰਜ ਫਰੇਮ ਹੋ ਗਏ ਆ ਮੌਕੇ ਟੈਰਰ ਫੰਡਿੰਗ ਦੇ ਜਾਂ UAP ਐਕਟ ਦੇ
ਜਿਹੜੇ 302 ਦੇ ਚਾਰਜ ਹੈਗੇ ਉਹ ਯੂਏਪੀ ਆਪਣੇ NIA ਦੇ ਕੋਲ ਕੇਸ ਆ ਜੀ। ਜਿਹੜਾ ਚਾਰਜ ਜੌਲ ਦੇ ਉੱਤੇ ਮੌਕੇ ਫਰੇਮ ਹੋ ਗਿਆ ਜਾਂ ਬਾਕੀਆਂ ਦੇ ਉੱਤੇ, ਤੇ ਉਹ ਅਸੀਂ ਜਦੋਂ ਆਰਗੂਮੈਂਟ ਤੇ ਆਊਗਾ NIA ਦੇ ਕੇਸ ਦਾ, ਅਸੀਂ ਉੱਥੇ ਵੀ ਇਹ ਗੱਲ ਰੱਖਾਂਗੇ ਕਿ ਆਲਰੇਡੀ ਚਾਰਜ ਇਸ ਗੱਲ ਦਾ ਫਰੇਮ ਹੋ ਗਿਆ। ਤੁਸੀਂ ਇੱਕ ਗੱਲ ਦਾ ਵੀ ਮੈਂ ਕਿਸੇ ਨੂੰ 5000 ਰੁਪਇਆ ਦਿੱਤਾ, ਇਸ ਗੱਲ ਦਾ ਇੱਕੋ ਥਾਂ ਤੇ ਚਾਰਜ ਫਰੇਮ ਹੋ ਸਕਦਾ। 10 ਜਗ੍ਹਾ ਦੇ ਉੱਤੇ ਇਸ ਗੱਲ ਦਾ ਸੇਮ ਟ੍ਰਾਂਜੈਕਸ਼ਨ ਦਾ 10 ਜਗ੍ਹਾ ਦੇ ਉੱਤੇ ਚਾਰਜ ਫਰੇਮ ਨਹੀਂ ਹੋ ਸਕਦਾ। ਸੋ ਇਹ ਇਸ ਤਰ੍ਹਾਂ ਇਹ ਕੇਸ ਜਿਹੜੇ ਆ ਬੇਸ ਲੈਵਲ ਤੇ ਜਿਹੜਾ ਉਹ ਇਹਨਾਂ ਦੇ ਹੈਂਕੀ ਕੀ ਦਿਸਦਾ ਵੀ ਇਹ ਸਾਰੇ ਕੇਸਾਂ ਦਾ ਉਹ ਫਾਈਨਲ ਫੇਸ ਦਾ ਜਿਹੜਾ ਉਹ ਕੇਸ ਦੇ ਟ੍ਰਾਇਲ ਤੋਂ ਬਾਅਦ ਹੀ ਹੋਊਗਾ। ਪਰ ਜਿਹੜਾ ਇਹ ਜਿਹੜੀਆਂ ਬੇਸਿਕ ਗੱਲਾਂ ਹੈਗੀਆਂ ਉਹਦੇ ਚ ਇਹ ਹੈ ਵੀ ਜੇ ਮੰਨ ਲਓ ਵਕੀਲ ਇੱਕ ਵੱਖਰਾ ਹੋਣਗੇ ਆਪਾਂ ਆਪਣਾ ਕੇਸ ਲੜੀ ਜਾਣਗੇ ਜੀ। ਹੁਣ ਸਾਰੇ ਕੇਸ ਸਾਰਿਆਂ ਦੀ ਕਾਪੀਆਂ ਹੈਗੀਆਂ ਤੇ ਮੈਂ ਦੇਖ ਸਕਦਾ ਵੀ ਦੇਖੋ ਸੇਮ ਗੱਲ ਦੇ ਉੱਤੇ ਇਹ ਜਿਹੜੀ ਆ ਏਦਾਂ ਦੀ ਬੇਈਮਾਨੀ ਤੇ ਜਿਹੜੀ ਇਹਨਾਂ ਨੇ ਰੱਖੀ ਹੋਈ ਆ, ਤੇ ਅਦਾਲਤਾਂ ਦੇ ਵਿੱਚ ਫਿਰ ਜਿੱਥੇ ਬਿਲਕੁਲ ਹੀ ਗਲਤੀ ਹੋਵੇ ਉੱਥੇ ਜੱਜ ਵੀ ਜਿਹੜਾ ਲੱਗਾ ਹੋਇਆ ਕੋਈ ਜਿਹਦੇ ਸਿਆਣ ਪਿਆ ਉਹ ਸਮਝਦਾ ਹੈਗਾ ਵੀ ਹੋਈ ਕੀ ਜਾਂਦਾ ਹੈ। ਸੋ ਜਿਹੜਾ ਇਹ ਆਰਡਰ ਫਰੀਦਕੋਟ ਵਾਲਾ ਹੋਇਆ ਜੱਜ ਸਾਹਿਬ ਨੇ ਪੁਲਿਸ ਨੂੰ ਘਾੜ ਵੀ ਪਾਈ ਹੈ ਵਿੱਚ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਆ ਇਹ ਗੱਲ ਕਰਦੇ ਹੋ ਵੀ ਇੱਕੋ ਗੱਲ ਦੇ ਉੱਤੇ ਤਿੰਨ ਥਾਵਾਂ ਦੇ ਉੱਤੇ ਤੁਸੀਂ ਜਿਹੜੇ ਚਲਾਨ ਦਿੰਦੇ ਹੋ ਤੇ ਬੰਦਿਆਂ ਨੂੰ ਜਿਹੜਾ ਹਰਾਸ ਕਰਦੇ ਹੋ। ਸੋ ਕਿਤੇ ਨਾ ਕਿਤੇ ਜਿਹੜਾ ਲਾ ਪਰਵੇਰ ਕਰਦਾ ਹੈਗਾ, ਪਰ ਇਹ ਵੀ ਉਹਨਾਂ ਦੇ ਕੋਰਟ ਦੇ ਸਾਹਮਣੇ ਤਾਂ ਜੋ ਕਾਗਜ਼ ਆ ਉਹਨੇ ਉਹਦੇ ਹਿਸਾਬ ਨਾਲ ਫੈਸਲਾ ਲੈਣਾ ਜੀ। ਕਾਗਜ਼ ਤੁਹਾਡਾ ਸਹੀ ਆ ਉਹਨੇ ਜਿਹੜਾ ਫੈਸਲਾ ਲੈਣਾ। ਹਾਂ ਕੁਝ ਕੇਸਾਂ ਦੇ ਵਿੱਚ ਹੁੰਦਾ ਜਿੱਥੇ ਸਟੇਟ ਦਾ ਜਾਂ ਏਜੰਸੀਆਂ ਦਾ ਗਵਾਹ ਹੁੰਦਾ, ਪਰ ਬਹੁਤੇ ਕਰਕੇ ਜੋ ਕੁਛ ਸਾਹਮਣੇ ਆਉਣ ਡਾਕੂਮੈਂਟ ਆ ਜਾਂਦਾ ਕੋਰਟ ਉਹਦੇ ਹਿਸਾਬ ਨਾਲ ਫੈਸਲਾ ਲੈਂਦੀ ਹੈ। ਬਾਕੀ ਕੇਸਾਂ ਦੀ ਅਸੀਂ ਦੇਖਦੇ ਹਾਂ ਵੀ ਮਿਲਦਾ ਹੈਗਾ, ਪਰ ਇਹ ਅਸੀਂ ਥੋੜਾ ਡਿਲੇ ਹੋ ਜਾਂਦਾ ਬੰਦਿਆਂ ਦੇ ਉੱਤੇ ਨੂੰ ਕਾਨੂੰਨ ਹੀ ਇੱਦਾਂ ਦਾ ਜੁਡੀਸ਼ੀਅਲ ਸੈਟਅਪ ਇੱਦਾਂ ਦਾ ਹੈਗਾ ਲੰਬੇ ਪ੍ਰੋਸੀਡਿੰਗ ਹੋਏ ਕਿ ਇਸ ਦੇ ਵਿੱਚ ਬੰਦੇ ਲਗਭਗ 1.5 ਸਾਲ ਅੰਦਰ ਰਹਿ ਗਏ ਜੀ। ਡਿਸਚਾਰਜ ਹੀ ਹੋ ਗਿਆ ਉਹਨਾਂ ਦੀ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ। ਬਿਲਕੁਲ ਮੰਜਪੁਰ ਸਾਹਿਬ, ਜਿਵੇਂ ਤੁਸੀਂ ਦੂਜੇ ਕੇਸਾਂ ਦਾ ਜ਼ਿਕਰ ਕੀਤਾ ਹੈ ਮੋਗੇ ਦੇ ਵਿੱਚ ਜਿਹੜਾ ਭਾਵੇਂ ਉਹ 302 ਦਾ ਮਾਮਲਾ NIA ਦੇ ਕੋਲ ਹੋਵੇ ਜਾਂ ਅਦਰਵਾਈਜ਼ ਟੈਰਰ ਫੰਡਿੰਗ ਦਾ ਮਾਮਲਾ ਹੋਵੇ, ਉਹਨਾਂ ਕੇਸਾਂ ਦੀ ਕੀ ਅਪਡੇਟ ਹੈ ਇਸ ਵਕਤ? ਜਗਤਾਰ ਸਿੰਘ ਜੱਗੀ ਦੀ ਵੀ ਤੇ ਜਿਹੜੇ ਬਾਕੀ ਸਿੱਖ ਨੌਜਵਾਨ ਹੈਗੇ ਆ ਉਹਨਾਂ ਦੀ ਵੀ। ਜਿਹੜੇ ਦੇਖੋ NIA ਕੋਲ 6 ਕੇਸ ਸੀਗੇ, ਉਹਨਾਂ ਨੇ ਸੁਪਰੀਮ ਕੋਰਟ ਤੋਂ ਗਲਤ ਤੱਥਾਂ ਦੇ ਆਧਾਰ ਤੇ ਸੁਪਰੀਮ ਕੋਰਟ ਦੇ ਜੱਜ ਨੇ ਗਲਤ ਤੱਥ ਨੂੰ ਬਣਾ ਕੇ ਵੀ ਇਹਨਾਂ ਕੇਸਾਂ ਦੇ ਵਿੱਚ ਕਈ ਗਵਾਹਾਂ ਨੂੰ ਮਾਰਤਾ ਗਿਆ। ਉਹ ਕੇਸ 6 ਜਿਹੜੇ ਕੇਸ ਹੈਗੇ ਆ ਉਹਨਾਂ ਚ 5 ਮਰਡਰ ਕੇਸ ਆ, ਇੱਕ ਅਟੈਂਪਟ ਟੂ ਮਰਡਰ ਕੇਸ ਆ, ਉਹ ਪਟਿਆਲਾ ਹਾਊਸ ਕੋਰਟ ਦਿੱਲੀ ਸ਼ਿਫਟ ਹੋ ਗਏ ਆ, ਜਿਨ੍ਹਾਂ ਦੀ 22 ਤੇ 22 ਤਰੀਕ ਸੀਗੀ। ਹੁਣ ਉਹਨਾਂ ਦੀ ਲੰਬੀ ਤਰੀਕ 3 ਸਤੰਬਰ ਪੈ ਗਈ ਆ। ਤੇ ਜੋ ਕੇਸ ਜਿਹੜੇ ਜੇ ਮਾਝੀ ਅਦਾਲਤ ਦੇ ਵਿੱਚ ਹੀ ਆ ਉਹ ਵੀ ਉਹ ਸ਼ਿਫਟ ਕਰਵਾਉਣਾ ਚਾਹੁੰਦੇ। ਉਹਨਾਂ ਕੇਸਾਂ ਦੇ ਵਿੱਚ ਇੱਕ ਦੀ ਚਾਰਜਸ਼ੀਟ ਫਾਈਲ ਹੋਈ ਆ, ਉਹ ਜਾਣਬੁੱਝ ਕੇ ਆਗੂ ਨਹੀਂ ਕਰ ਰਹੇ। ਅਸੀਂ ਵੀ ਸੁਪਰੀਮ ਕੋਰਟ ਦੇ ਵਿੱਚ ਪੀਵਟ ਫਾਈਲ ਕਰਤੀ ਆ ਵੀ ਜੇ ਉਹਨਾਂ ਕੇਸਾਂ ਨੂੰ ਟ੍ਰਾਂਸਫਰ ਕਰਨ ਦੀ ਕੋਈ ਸੁਪਰੀਮ ਕੋਰਟ ਦੇ ਵਿੱਚ ਉਹ ਚਾਵਾ ਦੀ ਕੱਲ NIA ਦੇ ਸਾਨੂੰ ਸੁਣੇ ਤੋਂ ਬਗੈਰ ਜਿਹੜੀ ਆ ਉਹ ਉਹਨਾਂ ਦੀ ਜਿਹੜਾ ਗੱਲ ਨਾ ਉਹਨਾਂ ਦੀ ਸੁਣੀ ਜਾਵੇ, ਸਾਨੂੰ ਵੀ ਨੋਟ ਹੋਏ ਤੋਂ ਬਿਨਾਂ ਉਹ ਗੱਲ ਕੇਸ ਟ੍ਰਾਂਸਫਰ ਨਾ ਹੋਣ। ਸੋ 6 ਕੇਸ 3 ਸਤੰਬਰ ਦੀ ਪੈਂਡਿੰਗ ਵਾਲੇ ਚਾਰਜ ਦੀ ਆਰਗੂਮੈਂਟ ਦੇ ਉੱਤੇ ਨਹੀਂ ਆਇਆ ਜੋ ਪ੍ਰੋਟੈਕਸ਼ਨ ਆਫ ਵਿਟਨੈਸ ਦੀ ਜਿਹੜੀ ਐਪਲੀਕੇਸ਼ਨ ਆ, ਕਿਉਂਕਿ ਪ੍ਰੋਸੀਡਿੰਗ ਸਤੰਬਰ ਤੋਂ ਪਿਛਲੇ ਨਵੰਬਰ ਤੋਂ ਲੈ ਕੇ ਮਈ 2019 ਤੱਕ ਜਿਹੜੀਆਂ ਉਹ ਸਟੇ ਰਹੀਆਂ, ਉਹਦੇ ਕਰਕੇ ਕੋਈ ਕਾਰਵਾਈ ਹੋ ਨਹੀਂ ਸਕੀ। ਹੁਣ ਹੈਗਾ ਵੀ ਦਿੱਲੀ ਪਟਿਆਲਾ ਹਾਊਸ ਜਾਂ ਸਾਡੀ ਆਲਰੇਡੀ ਜਿਹੜੇ ਸ਼ਿਫਟ ਗਲਤ ਤੱਥਾਂ ਦੇ ਉੱਤੇ ਉਹਨਾਂ ਨੇ ਮਹਾਲੀ ਤੋਂ ਦਿੱਲੀ ਕੀਤੀ ਆ ਕੇਸ 11 ਜਣਿਆਂ ਦੇ, ਤੇ ਉਹ ਅਸੀਂ ਰਿਵਿਊ ਪਟੀਸ਼ਨ ਦੀ ਜਿਹੜੀ ਆ ਸੁਪਰੀਮ ਕੋਰਟ ਜਿਹੜੀ ਪਾਈ ਹੋਈ ਆ। ਸੋ ਉਹਦੇ ਜਿਹਨਾਂ ਦੀ ਪਤਾ ਲੱਗੂਗਾ ਵੀ ਰਿਵਿਊ ਪਟੀਸ਼ਨ ਦੇ ਕੋਈ ਸੁਣਵਾਈ ਹੁੰਦੀ ਆ ਨਹੀਂ ਹੁੰਦੀ, ਜਾਂ ਜਿਹੜੇ ਪਟਿਆਲਾ ਹਾਊਸ ਜਦੋਂ ਪ੍ਰੋਸੀਡਿੰਗ ਚੱਲ ਰਹੀਆਂ ਉਹਦੇ ਵਿੱਚ ਜੇ ਵੀ ਕੁਛ ਹੋਊਗਾ। ਇਹ ਵੀ ਜਿਹੜਾ ਮੋਗੇ ਵਾਲਾ ਕੇਸ ਹੈਗਾ ਉਹਦੇ ਚਾਰਜ ਫਰੇਮ ਹੋਏ ਨੇ, ਉਹਦੀਆਂ ਐਵੀਡੈਂਸ ਹੋ ਰਹੀਆਂ ਹੈਗੀਆਂ, ਤੇ ਉਹ ਬਹੁਤ ਵਧੀਆ ਕੇਸ ਹੈਗੀ ਹੈ। ਜੇ ਡਿਫੈਂਸ ਪੱਖ ਦੇ ਵਿੱਚ ਦੇਖਿਆ ਜਾਵੇ ਤੇ ਉਹ ਪਤਾ ਵੀ ਉਹਨਾਂ ਕੇਸਾਂ ਨੂੰ ਜਿਹੜਾ ਸਮਾਂ ਲੱਗੂਗਾ ਜੀ। ਤੇ ਮੰਜਪੁਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ UAPA ਦੇ ਥੱਲੇ 35 ਕੇਸ ਰਜਿਸਟਰ ਹੋਏ ਸੀ ਤੇ 34 ਉਹਦੇ ਵਿੱਚੋਂ ਅਦਾਲਤਾਂ ਤੋਂ ਜਾ ਕੇ ਡਿੱਗੇ ਨੇ, ਜਿੱਥੇ ਅਸੀਂ ਸਾਰੀ ਇਹ ਨਿਆਂ ਪ੍ਰਣਾਲੀ ਦਾ ਇੱਦਾਂ ਦਾ ਸਿਸਟਮ ਦੇਖਦੇ ਹਾਂ ਵੀ ਜਿਹੜੇ ਕੇਸ ਨੇ ਉਹ ਰਜਿਸਟਰ ਕਰ ਦਿੱਤੇ ਜਾਂਦੇ ਨੇ ਪਰ ਅਦਾਲਤਾਂ ਦੇ ਵਿੱਚ ਜਾ ਕੇ ਉਹ ਸਟੈਂਡ ਨਹੀਂ ਕਰਦੇ। ਤੇ ਜਿਹੜੀ ਵਾਧੂ ਦੀ ਜਿਹੜੀ ਹਰਾਸਮੈਂਟ ਆ, ਇਹ ਕਿਹਾ ਜਾ ਸਕਦਾ ਵੀ ਹਰਾਸਮੈਂਟ ਦੇ ਲਈ ਸਿੱਖ ਨੌਜਵਾਨ ਹੋਣ ਜਾਂ ਬਾਕੀ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਇਹ ਮਾਮਲੇ ਨੇ ਉਹ ਪ੍ਰਸ਼ਾਸਨ ਵੱਲੋਂ ਪਾਏ ਜਾਂਦੇ ਨੇ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਵੇਂ ਅਸੀਂ ਬਾਹਰਲੇ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਇਹ ਜਿਹੜਾ ਨਵਾਂ ਬਿੱਲ ਲਿਆਂਦਾ ਗਿਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੋ ਇਹਦੇ ਸੋਲਿਊਸ਼ਨ ਦੇ ਤੌਰ ਤੇ ਕੀ ਸਮਝਦੇ ਹੋ ਕਿ ਵਿਦਨ ਇੰਡੀਅਨ ਲਾਅ ਸਿਸਟਮ ਕੋਈ ਜਿਹੜਾ ਹੈਗਾ ਇਹਨੂੰ ਡਿਫੈਂਸ ਦੇ ਤੌਰ ਤੇ
ਵਰਤਿਆ ਜਾ ਸਕਦਾ ਹੈ ਜਾਂ ਇਹਦਾ ਡਿਫੈਂਡ ਇਸ ਪਾਰਟ ਨੂੰ ਕੀਤਾ ਜਾ ਸਕਦਾ ਹੈ, ਜਾਂ ਹੋਰ ਕੀ ਤਰੀਕਾ ਸਮਝਦੇ ਹੋ ਜਦੋਂ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਤੇ ਉਹਦਾ ਜਵਾਬ ਕਿਵੇਂ ਦਿੱਤਾ ਜਾ ਸਕਦਾ ਹੈ? ਦੇਖੋ ਹੁਣ ਪਾਰਲੀਮੈਂਟ ਪਾਸ ਹੋ ਕੇ ਨੋਟੀਫਿਕੇਸ਼ਨ ਹੋ ਕੇ ਕਾਨੂੰਨ ਬਣਨਾ, ਇਹਨੂੰ ਦੋ ਤਰੀਕੇ ਜਿਹੜਾ ਪੋਲੀਟੀਕਲ ਉਹ ਹੈਗਾ ਵੀ ਜਿੰਨੀਆਂ ਵੀ ਇੱਕ ਪੀੜਤ ਧਿਰਾਂ ਹੈਗੀਆਂ, ਭਾਵੇਂ ਉਹ ਲੈਫਟਿਸਟ ਹੈਗੇ ਆ, ਭਾਵੇਂ ਮੁਸਲਮਾਨ ਆ, ਸਿੱਖ ਆ, ਇਹਨਾਂ ਸਾਰਿਆਂ ਨੂੰ ਉਹਦੇ ਖਿਲਾਫ ਜਿਹੜਾ ਮੁਹਿੰਮ ਵਿੱਢਣੀ ਚਾਹੀਦੀ ਆ। ਭਾਵੇਂ ਦੀ ਸੁਣਵਾਈ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ, ਪਰ ਇੱਕ ਵਰਲਡ ਵਾਈਡ ਮੈਸੇਜ ਜਾਣਾ ਚਾਹੀਦਾ ਵੀ ਇੰਨੀ ਦੁਨੀਆ ਜਿਹੜੀ ਹੈਗੀ। ਹੁਣ ਤੁਸੀਂ ਉੱਥੇ ਦੇਖੋ ਪਾਰਲੀਮੈਂਟ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸੀਗੇ ਤੇ ਬੜੀ ਸਾਡੇ ਲਈ ਨਮੋਸ਼ੀ ਵਾਲੀ ਗੱਲ ਆ ਵੀ ਪੰਜਾਬ ਤੋਂ ਵੱਡੇ ਵੱਡੇ ਰੌਲਾ ਪਾਉਣ ਵਾਲੇ, ਕਵਿਤਾ ਗੀਤ ਸੁਣਾਉਣ ਵਾਲੇ ਕਿਤੇ ਵੀ ਬਹੁੜੇ ਨਹੀਂ, ਉਹਨਾਂ ਨੇ ਨਾ ਕਾਲੇ ਕਾਨੂੰਨਾਂ ਦੇ ਖਿਲਾਫ ਭਾਵੇਂ ਅਕਾਲੀ ਦਲ ਤਾਂ ਬੇਟੀ ਸ਼ਾਮਲ ਸਰਕਾਰ ਦੇ ਅਕਾਲੀ ਦਲ ਵੀ ਇਹ ਕਿੰਨੀ ਸ਼ਰਮ ਦੀ ਗੱਲ ਹੈਗੀ ਆ ਵੀ ਅਕਾਲੀ ਦਲ ਕਾਲੇ ਕਾਨੂੰਨਾਂ ਲਈ ਕਿਤੇ ਮੋਰਚੇ ਲਾਉਂਦਾ ਰਿਹਾ ਤੇ ਅੱਜ ਉਹਨਾਂ ਦਾ ਜਿਹੜਾ ਨੁਮਾਇੰਦਾ ਹੈਗਾ ਉਹ ਸਪੋਰਟ ਕਰ ਰਿਹਾ ਇਹਨਾਂ ਕਾਲੇ ਕਾਨੂੰਨਾਂ ਦੀ। ਤੇ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਉੱਤੇ ਚੁਟਕਲੇ ਸੁਣਾਉਣ ਤੇ ਰਹਿੰਦਾ ਤੇ ਉਹ ਕੋਈ ਬੋਲੇ ਨਹੀਂ, ਸਿਰਫ ਉਹ ਵੈਸੀ ਜਿਹੜਾ ਹੈਗਾ ਮੁਸਲਮਾਨ ਭਰਾ MP ਉਹਨੇ ਹੀ ਤੇ 5-6 ਜਿਹੜਾ ਹੋਰ ਐਮਪੀਆਂ ਨੇ ਜਿਹੜਾ ਵਿਰੋਧ ਕੀਤਾ ਹੈਗਾ ਸਾਊਥ ਵਾਲਿਆਂ ਨੇ, ਉਹ ਕਿਸੇ ਨੇ ਵਿਰੋਧ ਨਹੀਂ ਕੀਤਾ। ਸੋ ਇੱਕ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਜਿਹੜੀਆਂ ਵੀ ਧਿਰਾਂ ਹੈਗੀਆਂ ਉਹਨਾਂ ਨੂੰ ਕਰਨਾ ਚਾਹੀਦਾ। ਵੈਸੇ ਇਹਦਾ ਜੁਡੀਸ਼ੀਅਲ ਰਿਵਿਊ ਵੀ ਸੁਪਰੀਮ ਕੋਰਟ ਦੇ ਵਿੱਚ ਕਹਿ ਸਕਦਾ ਹੈਗਾ ਕੋਈ ਸੀਨੀਅਰ ਵਕੀਲ ਜਿਹੜੇ ਇਹਨਾਂ ਧਿਰਾਂ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਬੈਠ ਕੇ ਜਿਹੜਾ ਇਹਦਾ ਆਉਣਾ ਚਾਹੀਦਾ ਵੀ, ਕਿਉਂਕਿ ਇਹ ਕੋਰਟ ਨੇ ਡਿਸਾਈਡ ਕਰਨਾ ਵੀ ਕੋਈ ਬੰਦਾ ਟੈਰਰਿਸਟ ਹੈਗਾ ਜਾਂ ਨਹੀਂ ਹੈਗਾ, ਤੇ ਪਰ ਇਹ ਵੀ ਇਹਨਾਂ ਨੇ ਐਗਜ਼ੈਕਟਿਵ ਨੇ ਡਿਸਾਈਡ ਕਰਕੇ ਬਾਅਦ ਦੇ ਵਿੱਚ ਉਹਦਾ ਜੁਡੀਸ਼ੀਅਲ ਰਿਵਿਊ ਹੋਣਾ, ਜਿਹਦੇ ਵਾਸਤੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਇੱਕ ਲੰਬਾ ਸਮਾਂ ਲੱਗਦਾ ਇੱਥੇ ਆਪਣੇ ਆਪ ਨੂੰ ਜਿਹੜਾ ਇਨੋਸੈਂਟ ਜਿਹੜਾ ਪ੍ਰੂਵ ਕਰਨ ਦਾ, ਤੇ ਟੈਰਰਿਸਟ ਤਾਂ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਦੇ ਨਾਲ ਜਿਹੜਾ ਤੈਅ ਕਰਨਾ। ਸੋ ਲੀਗਲ ਐਂਗਲ ਤੋਂ ਵੀ ਇਹ ਲੜਾਈ ਜਿਹੜੀ ਲੜੀ ਜਾ ਸਕਦੀ, ਜਿਹੜੇ ਸੀਨੀਅਰ ਵਕੀਲ ਹੈਗੇ ਕਲੀਅਰ ਧਿਰਾਂ ਦੇ ਉਹ ਇਸ ਗੱਲ ਨੂੰ ਚੈਲੰਜ ਕਰਨ ਸੁਪਰੀਮ ਕੋਰਟ ਦੇ ਵਿੱਚ, ਭਾਵੇਂ ਕਿ ਉੱਥੇ ਕੋਈ ਮੀਡੀਆ ਦਾ ਪੋਲੀਟੀਕਲ ਲੈਵਲ ਦੇ ਉੱਤੇ ਇੱਥੇ ਲੋਕਲ ਵੀ ਤੇ ਬਾਹਰ ਵੀ ਜਿਹੜੀਆਂ ਜਥੇਬੰਦੀਆਂ ਇਹਨਾਂ ਧਿਰਾਂ ਨਾਲ ਸੰਬੰਧਿਤ ਹੈਗੀਆਂ ਉਹਨਾਂ ਨੂੰ ਲਾਮਬੰਦੀ ਕਰਨੀ ਚਾਹੀਦੀ ਆ। ਅਲਟੀਮੇਟਲੀ ਕਹਿ ਸਕਦੇ ਵੀ ਉਹਨਾਂ ਕੋਲ ਜਿਹੜੀ ਇੱਡੀ ਮੈਜੋਰਟੀ ਹੈਗੀ ਆ ਉਹ ਯਾਨੀ ਕਿ ਉਹਨਾਂ ਨੇ ਕਿਹਾ ਦੇਖੋ ਲੋਕਾਂ ਨੇ ਚੁਣ ਕੇ ਭੇਜੇ ਤੇ ਉਹਨਾਂ ਨੇ ਕਾਨੂੰਨ ਪਾਸ ਕੀਤੇ। ਸੋ ਘੁੰਮ ਘੁਮਾ ਕੇ ਜਿਹੜੀ ਅਰਾਜਕਤਾ ਵੱਲ ਨੂੰ ਜਿਹੜੀ ਮੁਲਕ ਦੀ ਜਿਹੜੀ ਸਥਿਤੀ ਆ ਉਹ ਜਾਣ ਦੀਆਂ ਸੰਭਾਵਨਾਵਾਂ ਜਿਹੜੀਆਂ ਜ਼ਿਆਦਾ ਵੱਧਦੀਆਂ ਜਾਂਦੀਆਂ। ਜੀ ਮੰਜਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਦੋਵਾਂ ਜਿਹੜੇ ਕੇਸ ਹੈਗੇ ਆ ਇਹਦੇ ਬਾਰੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਸਰਦਾਰ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਲੁਧਿਆਣਾ ਤੋਂ ਵਕੀਲ ਹੈਗੇ ਆ, ਉਹਨਾਂ ਨੇ ਸਾਡੇ ਨਾਲ ਇਹ ਦੋਵੇਂ ਕੇਸ, ਭਾਵੇਂ ਉਹ ਜਗਤਾਰ ਸਿੰਘ ਜੱਗੀ ਜੋਹਲ ਦੇ ਕੇਸ ਦੀ ਨਾਲ ਉਹਨਾਂ ਦੇ ਹੋਰ ਜਿਹੜੇ ਸਿੱਖ ਨੌਜਵਾਨ ਹੈਗੇ ਆ ਉਹਨਾਂ ਦੇ ਕੇਸ ਦੀ ਅਪਡੇਟ ਵੀ, ਤੇ ਨਾਲ ਜਿਹੜਾ ਇਹ ਐਂਟੀ ਟੈਰਰ ਬਿੱਲ ਪਾਸ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਇਹਦੀ ਵਰਤੋਂ ਕਿਸ ਹਿਸਾਬ ਨਾਲ ਜਿਹੜੇ ਪੋਲੀਟੀਕਲ ਡਿਸੀਡੈਂਟਸ ਹੈਗੇ ਆ, ਸਿਆਸੀ ਤੌਰ ਤੇ ਵਿਰੋਧੀ ਨੇ ਜਾਂ ਘੱਟ ਗਿਣਤੀਆਂ ਨੇ, ਉਹਨਾਂ ਨੂੰ ਦਬਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਸ ਬਾਬਤ ਉਹਨਾਂ ਨੇ ਵਿਚਾਰ ਸਾਂਝੇ ਕੀਤੇ। ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੂੰਗਾ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।